ਐਨਕਾਂ ਲਾ ਕੇ ਚਾਹ ਪੀ ਲਿਆ ਮੈਂ ਐਨਕਾਂ ਲਾਈਆਂ ਕਹਿੰਦਾ ਮੇਰੀ ਅੱਖਾਂ 'ਚ ਧੂੰਆਂ ਪੈਂਦਾ ਐਨਕ ਪਾ ਕੇ ਗੁੱਡਾ ਲੁੱਟਦਾ ਪਿਆ ਕੋਠੇ ਟੱਪ ਟੱਪ ਪਾਗਲ ਹੋ ਗਿਆ ਬਾਅਦ ਚ ਪਤਾ ਲੱਗਾ ਐਨਕ ਤੇ ਹੀ ਬਣਿਆ ਸੀ ਆਪਾਂ ਇਹਦਾ ਰਿਸ਼ਤਾ ਵੇਖਣ ਆ ਜਾਂਦੇ ਕਹਿੰਦਾ ਉਲਟਬਾਜੀ ਮਾਰ ਕੇ ਪਾ ਮੈਂ ਕਮਲ ਕੋਲ ਪੁੱਛੀ ਜਾਂਦਾ ਭਾਬੀ ਤੇਰਾ ਕੀ ਹਾਲ ਆ ठहर जा मैं बेहोश होया मैं कितना फुल मार ठहर जा यार अस्सलाम वालेकुम नाज़रीन मैं साजिद मिठापुरिया तो तुसी देख रहे हो सजाद जनी ऑफिशियल मेरे नाल ने जनाब फैसल रामेल साहब ਮੈਨੂੰ ਆਪ ਕਹਿਣ ਦੇ ਹਾਂ ਮੈਂ ਵੀ ਕਹੂੰਗਾ चलो कह के फिर निकल जाना फटाफट ਤੁਹਾਡੀ ਗੱਡੀ ਲੱਗੀ ਹੋਈ ਹੈ मतलब 5 ਮਿੰਟ ਦਾ ਸ਼ੋਅ ਆ ਮਿੱਠੇ ਮੈਨੂੰ ਬੱਕਰੀ ਲੈ ਕੇ ਦੇਣੀ ਹੈ ਤੂੰ ਅੱਜ ਮੇਰੀ ਸੁਣ ਲਓ ਗੱਲ ਹੁਣ ਤੁਸੀਂ ਬਜ਼ੁਰਗ ਹੋ ਗਏ ਹੋ ਹੁਣ ਤੁਸੀਂ ਸ਼ੇਰ ਲਵੋ ਜਾਂ ਕੋਈ ਹੋਰ ਜਾਨਵਰ ਵੱਡਾ ਜਾਨਵਰ ਲਵੋ ਚਲੋ ਠੀਕ ਆ ਪਹਿਲੇ ਮੈਨੂੰ ਦੱਸ ਤਾਂ ਲੈਣੋ ਸੀ ਕਿੱਥੇ ਖਲੋਤੇ ਨਾਜ਼ਰੀਨ ਅੱਜ ਅਸੀਂ ਆਏ ਆ ਐਫਡੀਐਸ ਸਿਟੀ ਸਾਨੂੰ ਮਿਰਜ਼ਾ ਨਦੀਮ ਸਾਹਿਬ ਤੇ ਨੰਨੀ ਮੁਨੀ ਬੇਟੀ ਸਾਡੀ ਮਾਸ਼ਾਅੱਲਾ ਸਾਡੀ ਬਹੁਤ ਫੈਨ ਸੀਗੀ ਡੇਲੀ ਮੈਸੇਜ ਡੇਲੀ ਕਾਲਾਂ ਨੇ ਕਹਿਣਾ ਕਿ ਮਿੱਠਾ ਭਾਈ ਤੁਸੀਂ ਸਾਡੇ ਕੋਲ ਆਣਾ ਵਾ ਤੇ ਅੱਜ ਅਸੀਂ ਆ ਗਏ ਐਫਡੀਐਸ सिटी ਇਹਨਾਂ ਦੇ ਕੋਲ अस्सलाम वालेकुम बेटा वालेकुम सलाम। दुआ बेटा आप कैसे हैं मैं ठीक हूँ। आप ये दुआ के पापा हैं इनसे बाद में बात करेंगे दुआ बेटा आपकी वजह से मैं भी उर्दू बोल रहा हूँ माइंड तो नहीं कर रहे आप नहीं ਖੁਦਾ ਤੇ ਵੇਖਣ ਡਿਆ ਨਾ ठीक है मेरी ਮੈਂ गल ਕਿਹਾ सुन। ਤੂੰ ਉਰਦੂ ਬੋਲਣ ਡਿਆ ਨਾ ਹਾਂ। ਖੁਦਾ ਤੇ ਵੇਖਣ ਡਿਆ ਨਾ ਪਰ ਦੁਆ ਨੂੰ ਪੁੱਛ ਸਾਨੂੰ ਇਹਨੂੰ ਪਸੰਦ ਕਿਹੜੇ ਯਾਨੀ ਕਿ ਸਾਡੀ ਟੀਮ ਦੇ ਵਿੱਚ ਯਾਨੀ ਕਿ ਸਹੀ ਬੰਦਾ ਇਹ ਦੇਖਿਆ ਨੰਨੀ ਮੁੰਨੀ ਬੱਚੀ ਦਾ ਨਾਮ ਹੈ ਦੁਆ ਤੇ ਨਾਲ ਬਸ ਦੁਆ ਕਿਉਂ ਕੈਸਾ ਐਦਾਂ ਦੇ ਬੱਚੇ ਨੂੰ ਵੇਖ ਕੇ ਨਾ ਦੂਰੋਂ ਪਿਓ ਕਹਿੰਦਾ ਮੇਰਾ ਪੁੱਤ ਬਹੁਤ ਲੈਣਾ ਹੀ ਅੱਛਾ ਬੇਟਾ ਮੇਰੀ ਗੱਲ ਦੱਸੋ ਤੁਸੀਂ ਇੱਥੇ ਸਾਡੀ ਟੀਮ ਚੋਂ ਭਾਈ ਫੈਸਲ ਰਾਮੇ ਨੂੰ ਜ਼ਿਆਦਾ ਪਸੰਦ ਕਰਦੇ ਕਿਹਨੂੰ ਪਸੰਦ ਕਰਦੇ ਸਹੀ ਦੱਸਣਾ आपकी पूरी टीम भी इतनी अच्छी है। ਪੂਰੀ ਟੀਮ ਅੱਛੀ ਆ ਇਹਨੂੰ ਕੀ ਜੰਗ ਲੱਗਾ ਵਾ ਇਹ ਕਿਉਂ ਨਹੀਂ ਅੱਛਾ ਇਹ ਸਾਡੀ ਟੀਮ ਚ ਨਹੀਂ ਨਾ ਹੈਗਾ ਇਹ ਵੀ ਬੇਟਾ ਇਨਸਾਨ ਆ ਤੂੜੀ ਵਾਲਾ ਰਿੱਛ ਲਓ ਜੀ ਨਾਜ਼ਰੀਨ ਸਾਰੇ ਦੋਸਤ ਨਾਲ ਰਹੋ ਅਸੀਂ ਬੈਠ ਕੇ ਜੁਗਤਾਂ ਦਾ ਸ਼ੋਅ ਵੀ ਕਰਾਂਗੇ ਹੁਣ ਸਹੀ ਨਹੀਂ ਇਹਨੂੰ ਲੈ ਕੇ ਆਣਾ ਇਹਨੂੰ ਲੈ ਕੇ ਇਹਨੂੰ ਇਹ ਉਹ ਮੇਰਾ ਗੋਡਾ ਕਦੋਂ ਫੜੀ ਜਾਂਦੇ ਆ ਲਓ ਨਾਜ਼ਰੀਨ ਬੈਠ ਕੇ ਜੁਗਤਾਂ ਦਾ ਸ਼ੋਅ ਕਰਦੇ ਆ ਜਾਓ ਜੀ ਬਾਕੀ ਰੋਡ ਸ਼ੋਅ ਬਾਅਦ ਚ ਹੋਏਗਾ ਲਓ ਨਾਜ਼ਰੀਨ ਸੋਚਿਆ ਕੁਝ ਹੋਰ ਸੀ ਨਿਕਲਿਆ ਕੁਝ ਹੋਰ ਬਲਕਿ ਕਰਾਂਗੇ ਕੁਝ ਹੋਰ ਉਸੇ ਤਰੀਕੇ ਦੇ ਨਾਲ ਤਰਤੀਬ ਦੇ ਨਾਲ ਮਿਰਜ਼ਾ ਨਦੀਮ ਸਾਹਿਬ ਦੁਆ ਬੇਟੀ ਫੈਸਲ ਰਾਮੇ ਸਾਹਿਬ ਇਹ ਕਰੈਕਟਰ ਜਿਹੜਾ ਪਿੱਛੇ ਖਲੋਤਾ ਜੁਗਤਾ ਮਾਰੇ ਸੀ ਮੈਂ ਕਿਹਾ ਤੂੰ ਇੱਥੇ ਕੁਰਸੀ ਤੇ ਆ ਜਾ ਤੇ ਇਹ ਕਰੈਕਟਰ ਵੀ ਅਸੀਂ ਇੱਥੋਂ ਹੀ ਫੜਿਆ ਵਾ ਸਾਰੇ ਦੋਸਤ ਆਪ ਨੇ ਇਹਦਾ ਬੜਾ ਚੇਜ਼ਾ ਕਰ ਰਹੇ ਸੀ ਬੰਦਾ ਬਹੁਤ ਅੱਛਾ ਵਾ ਬਹੁਤ ਨਾਈਸ ਪਰਸਨ ਆ ਮੇਰੇ ਕਹਿਣ ਤੇ ਬਹਿ ਗਿਆ ਤੇ ਚਾਚਾ ਜੀ ਵੀ ਸਾਡੇ ਨਾਲ ਜੁੜੇ ਨੇ ਆਪਾਂ ਜੁਗਤਾ ਦਾ ਸ਼ੋਅ ਕਰਾਂਗੇ ਸਹੀ ਨਹੀਂ ਲਓ ਜੀ ਆਪਾਂ ਜੁਗਤਾ ਸਿਲਸਿਲਾ ਸ਼ੁਰੂ ਕਰਾਂਗੇ ਭਾਈ ਤੁਸੀਂ ਇੱਥੇ ਹੀ ਹੋ ਜਾ ਦੋ ਚਾਵਾਂ ਲੈ ਕੇ ਆ ਜਾ ਕੇ ਫਿਰ ਵੀ ਭਾਜੀ ਤੁਸੀਂ ਜਦੋਂ ਮੈਂ ਉੱਥੇ ਸ਼ੋਅ ਸ਼ੁਰੂ ਕੀਤਾ ਤੁਸੀਂ ਵਾਵਾ ਜੁਗਤਾਂ ਕੀਤੀਆਂ ਹੁਣ ਮੇਰਾ ਭਾਈ ਤੂੰ ਮੈਨੂੰ ਜੁਗਤਾਂ ਕਰਨੀਆਂ ਵਾ ਇਸ ਬੰਦੇ ਨੂੰ ਜੁਗਤਾਂ ਕਰਨੀਆਂ ਲੇਕਿਨ ਮੇਰੀ ਸੁਣ ਲਾ ਗੱਲ ਬਹੁਤੀਆਂ ਜੁਗਤਾਂ ਤੂੰ ਮੈਨੂੰ ਕਰਨੀਆਂ ਵਾ ਹਾਂ ਮੈਂ ਕਹਿਤਾ ਸਹੀ ਬਾਦਸ਼ਾਹ ਮੈਂ ਕਹਿਤਾ ਵਾ ਐਸਾ ਕਾਰਪੈਂਟਰ ਦਾ ਸਿਰ ਵਾ ਕੈਸਾ ਗੁਰਦੇ ਤੇ ਨੱਕ ਲਾਇਆ ਨਹੀਂ ਮੈਨੂੰ ਜੁਗਤਾਂ ਨਹੀਂ ਆਉਂਦੀਆਂ ਵੈਸੇ ਮੈਂ ਬੈਠਾ ਕੈਸਾ ਤੇਰਾ ਕੈਂਗਰੂ ਦੀ ਝੋਲੀ ਦਾ ਸਿਰ ਭਾਜੀ ਤੁਸੀਂ ਨਾ ਉਹਨੂੰ ਘੱਟ ਜੁਗਤਾਂ ਕਰਨੀਆਂ ਮੈਨੂੰ ਬਹੁਤੀਆਂ ਇਹੋ ਜਿਹੇ ਗੱਲੇ ਨਾ ਨਵੇਂ ਨਵੇਂ ਚੱਲੇ ਆ ਇਹਦੇ ਸਿਰ ਵਰਗੇ ਇਹ ਸਦਕੇ ਦਾ ਨਾ ਪਰ ਫੈਸਲ ਆਦਾ ਤਾਂ ਬੰਦਾ ਸੱਚੀ ਮੁੱਚੀ ਮੂੰਹ ਤੋਂ ਇੱਥੇ ਤੱਕ ਧੁੰਦੀ ਹੋਈ ਕਰਕੇ ਮੈਂ ਸਿਰ ਤਾਂ ਹੀ ਧੋ ਲੈਂਦਾ ਹੁੰਦਾ ਯਾਰ ਵੈਸੇ ਕਿੱਡਾ ਬਦਨਸੀਬ ਹੈ ਦੀਆਂ ਜੂਆਂ ਗਰਮੀਆਂ 'ਚ ਕਹਿੰਦੀਆਂ ਹੁਣ ਸਾਡੇ ਪੈਰ ਸੜਦੇ ਆ ਵੇਲਾ ਮੈਦਾਨ ਜੂਆਂ ਤੇ ਹੁੰਦੀਆਂ ਨਹੀਂ ਵੈਸੇ ਇਹਦੀਆਂ ਜੂਆਂ ਵੀ ਕਹਿੰਦੀਆਂ ਹੋਣੀਆਂ ਅਸੀਂ ਘਰ ਪੱਥਰ ਲਵਾਇਆ ਇਹ ਤਾਂ ਕੈਸਾ ਪਤਾ ਹੈ ਨਹੀਂ ਲੱਗਦਾ ਤੰਦੂਰ ਤੇ ਦਾਵੜਾ ਮੁੱਦਾ ਮਾਰਿਆ ਕੈਸਾ ਰੋਟੀਆਂ ਲਾਉਣ ਲਈ ਗੱਦੀ ਵਰਗਾ ਸਿਰ ਇਹਦਾ ਕੈਸਾ ਪੁਰਾਣਾ ਸ਼ਾਮੇ ਦੀ ਲੈਟਰ ਦਾ ਸਿਰ ਵੱਧ ਅੱਛਾ ਅਕਸਰ ਪਿੰਡਾਂ ਦੇ ਵਿੱਚ ਮਾਈਆਂ ਦਾਣੇ ਪਾਉਂਦੀਆਂ ਸੀ ਨਾ ਬਾਅਦ ਚ ਇਦਾਂ ਦਾ ਕੁਝਾ ਮਾਰਦੀਆਂ ਹੁੰਦੀਆਂ ਉਹ ਚੁੱਕ ਕੇ ਤੁਸੀਂ ਲੈ ਜਾਂਦੇ ਕੈਸਾ ਛੋਟੇ ਝੋਨੇ ਵਰਗਾ ਸਿਰ ਇਹਦਾ ਹਾਂਜੀ ਯਾਰ ਦੇਖ ਮੇਰੀ ਗੱਲ ਤੇਰੀ ਵਜ੍ਹਾ ਤੋਂ
ਕਿੰਨੇ ਲੋਕ ਇੰਜੋਏ ਕਰ ਰਹੇ ਆ ਬਾਪੂ ਇਸ ਤਰ੍ਹਾਂ ਆ ਬਾਕੀ ਵੀ ਹੈਗੇ ਆ ਇੰਜੋਏ ਕਰਨ ਮੇਰੀ ਵਜ੍ਹਾ ਤੋਂ enjoy ਹੋਣੀ ਤਾਂ ਮੇਰੀ ਗੱਲ ਸੁਣ ਤੈਨੂੰ ਜੁਗਤਾਂ ਹੋਣਗੀਆਂ ਲੋਕ ਸ਼ੋਅ ਵੇਖਣਗੇ ਤੂੰ ਹਿੱਟ ਹੋਏਗਾ ਤੈਨੂੰ ਲੋਕ ਪੁੱਛਣਗੇ ਨਹੀਂ ਅਸੀਂ ਹਿੱਟ ਨਹੀਂ ਹੋਣਾ ਚਾਹੁੰਦੇ ਚੱਲ ਫਿਰ ਨਹੀਂ ਜੇ ਹਿੱਟ ਹੋ ਗਏ ਤਾਂ ਸਾਨੂੰ ਆਵਾਮ ਵੇਖੂਗੀ ਹੈ ਫਿਰ ਸਾਨੂੰ ਚੁੱਕਣ ਆ ਜਾਊਗੀ ਜਦ ਲੱਗਦਾ ਨਹੀਂ ਰਜ਼ਾਈ ਚੋਂ ਗੋਡਾ ਬਾਹਰ ਆਇਆ ਵੇ ਲਾਸ਼ਾਂ ਨੂੰ ਹੋਲੇ ਸਾਬਣ ਵਰਗਾ ਮੱਥਾ ਹੈ। ਯਾਰ ਭਾਜੀ ਕੀ ਹੋਇਆ ਨਵਾਂ ਮਕਾਨ ਬਣਾਈ ਨਾ ਇਦਾਂ ਦੀ ਹਾਂਡੀ ਰੱਖਦੇ ਹੁੰਦੇ ਵੀ ਨਜ਼ਰ ਨਾ ਲੱਗੇ ਵੇਖੋ ਨਾ ਜੇ ਗੋਡੇ ਨੂੰ ਰਸ ਬੰਨਿਆ ਚੈਨ ਵਾਲੀ ਕਰਤੀ ਨਾ ਹੋਰ ਗੱਲਾਂ ਦੀ ਗੱਲਾਂ ਮਜ਼ਾ ਬੜਾ ਆ ਰਿਹਾ ਕਹਿੰਦਾ ਚੈਨ ਵਾਲੀ ਜੁਗਤ ਕਰਤੀ ਦਾ ਤੜਕਾ ਲਾਉਣ ਵਾਲੀ ਕੋਲੀ ਵਰਗਾ ਸਿਰ ਹੈ। ਰਾਜੀ ਭਾਈਆਂ ਦੇ ਵਾਸਤੇ ਤਾੜੀਆਂ ਜ਼ਰਾ ਬਹੁਤ ਨਾਜ਼ਰੀਨ ਕਰੈਕਟਰ ਚੇਂਜ ਕਰਤਾ ਯਾਰ ਵੈਸੇ ਉਸ ਕਰੈਕਟਰ ਦਾ ਮੈਨੂੰ ਬਹੁਤ ਮਜ਼ਾ ਆਇਆ ਵਾ ਬਹੁਤ ਅੱਛਾ ਇਨਸਾਨ ਸੀ ਮਾਸ਼ਾਅੱਲਾ ਕਿੰਨੀ ਪੁੱਠਾ ਮਾਰਿਆ ਮੈਂ ਬਾਲਟਾ ਪੁੱਠਾ ਮਾਰਿਆ। ਅਸਲਾਮ ਅਲੈਕੁਮ ਵਾਲੇਕੁਮ ਸਲਾਮ ਭਾਜੀ ਤੁਸੀਂ ਪੜ੍ਹਦੇ ਹੋ ਕਿ ਕੰਮ ਕਰਦੇ ਹੋ ਪੜ੍ਹਦੇ ਕਿੰਨੇ ਵਿੱਚ ਪੜ੍ਹਦੇ ਹੋ ਸੈਕੰਡ ਈਅਰ ਚੱਲ ਫਿਰ ਜੁਗਤ ਕਰ ਰਹੇ ਹੋ ਜੁਗਤ ਕਰ ਸਟੇਡੀਅਮ ਚਲੇ ਗਿਆ ਮੈਚ ਵੇਖਣ ਸਾਊਥ ਅਫਰੀਕਾ ਉਹਦੇ ਭਾਈ ਜਿਹੜਾ ਨਾ ਉਹ ਵਾਈਨ ਪੀ ਰਹੀਆਂ ਕੁੜੀਆਂ ਇਹਨੇ ਆਪਣੀ ਸਵਾਹ ਦੀ ਛੱਲੀ ਕੱਢੀ ਤੇ ਉੱਥੇ ਬਹਿ ਕੇ ਖਾਂਦੇ ਇਹਨੂੰ ਵੀ ਘਰਦਿਆਂ ਨੇ ਕਿਹਾ ਕਰੇਲੇ ਭਰ ਕੇ ਪਕਾਉਣੇ ਆ ਇਹ ਚੀਕਣੀ ਮਿੱਟੀ ਦੀ ਟਰਾਲੀ ਸਟਾਲ ਹੀ ਮਿੱਟੀ ਦਾ ਟਰਾਲਾ ਜਾ ਰਿਹਾ ਆਪਣੇ ਜ਼ਿੰਦਾ ਪਿਓ ਨੂੰ ਕਈ ਦਿਨਾਂ ਸਟਾਣਾ ਤੁਹਾਡੀ ਕਬਰ ਵਾਸਤੇ ਕਹਿੰਦਾ ਮਿੱਟੀ ਦਾ ਟਰਾਲਾ ਜਾ ਰਿਹਾ ਆਪਣੇ ਜ਼ਿੰਦਾ ਪਿਓ ਨੂੰ ਕਹੀ ਜਾਣਾ ਤੁਹਾਡੀ ਕਬਰ ਵਾਸਤੇ ਸਟਾ ਲਵਾਂ ਇਹਦੇ ਪਿਓ ਨੂੰ ਨਾ ਖੂਨ ਦੀਆਂ ਉਲਟੀਆਂ ਆਉਂਦੀਆਂ ਤੇ ਲੱਕ 'ਚ ਹੱਥ ਮਾਰ ਕੇ ਤਾਂ ਕੰਮ ਤੋਂ ਨਹੀਂ ਛੁੱਟੀ ਕਰਨੀ। ਸਾਰੇ ਭਰਾ ਸਵੇਰੇ ਸਵੇਰੇ ਵੱਟੇ ਫੜ ਕੇ ਨਾ ਤੇ ਛੱਤ ਤੇ ਖੜੇ ਮੈਂ ਕਿਹਾ ਕਿ ਕਹਿੰਦਾ ਆਉਣ ਵਾਲੀ ਕੰਮ ਤੋਂ ਵੇਖੋ ਨਾ ਆਲਾ ਤੂੰ ਫੜ ਲੈ ਮੈਂ ਰਹਿਣ ਨਾਲ ਤੁਸੀਂ ਛਿੱਲ ਕੇ ਖਾ ਲਓ। ਇਹਦਾ ਵੀ ਮੂੰਹ ਵੇਖ ਲੱਤ ਨਾਲ ਚਪੇੜ ਮਾਰੀ ਹੁੰਦੀ ਹੈ ਐਦਾ ਤਾਂ ਬੰਦਾ ਨਿੱਛ ਮਾਰ ਵਾਲੇ ਲਈ ਨਸਵਾਰ ਰੱਖਦਾ ਤੁਹਾਡੇ ਦੰਦ ਡੇਗੇ ਥੱਲੇ ਜਿਮ ਚਲੇ ਗਿਆ ਉੱਥੇ ਬੰਦਾ ਐਕਸਰਸਾਈਜ਼ ਕਰ ਰਿਹਾ ਸਾਈਕਲ ਵਾਲੀ ਨੂੰ ਕਹਿੰਦਾ ਤੇਰੀ ਚੈਨ ਉਤਰ ਗਈ ਹਾਂਜੀ ਓਏ ਸਾਈਕਲ 'ਚ ਸਿਰ ਫਸਾਇਆ ਹੁੰਦਾ ਲੋਕ ਲੋ ਯਾਰ ਪੁੱਠਾ ਲੋਟਾ ਰੱਖਿਆ ਹੁੰਦਾ ਜੀ। ਘਰ ਬਿਜਲੀ ਦਾ ਮੀਟਰ ਕੱਟਣ ਆ ਗਏ ਬਿਜਲੀ ਦਾ ਮੀਟਰ ਕੱਟਣ ਆ ਗਏ ਉਹ ਬਾਹਰ ਮੀਟਰ ਕੱਟ ਦੇ ਉਹਨਾਂ ਨੂੰ ਕਹਿ ਰਿਹਾ ਫਿਲਮ ਦਾ ਐਂਡ ਰਹਿ ਗਿਆ ਰਹਿਣ ਦੋ ਹਾਂਜੀ ਐਨਕਾਂ ਲਾ ਕੇ ਚਾਹ ਪੀ ਲਿਆ ਮੈਂ ਐਨਕਾਂ ਲਾਈਆਂ ਕਹਿੰਦਾ ਮੇਰੀ ਅੱਖਾਂ 'ਚ ਧੂਆਂ ਪੈਂਦਾ। ਬਿਜਲੀ ਦਾ ਮੀਟਰ ਲਾਣ ਫੇਰ ਆ ਗਏ ਉਹਨਾਂ ਨੂੰ ਕਹਿੰਦਾ ਆਖਰੀ ਝਟਕਾ ਅੱਬੂ ਨੂੰ ਲਵਾ ਲੈਂਦੇ ਇਹ ਆਪਣੇ ਅੱਬੂ ਤੋਂ ਇਹਦਾ ਖਿਜਿਆ ਵਾ ਹਾਲਾਂਕਿ ਉਹਦਾ ਆਵੇਲਾ ਇਹ ਤਾਰਕ ਦੀ ਸ਼ੋਅ 'ਚ ਗਿਆ ਤਾਰਕ ਦੀ ਕਹਿੰਦਾ ਹਮਾਰੀ ਕੌਮੀ ਜ਼ਬਾਨ ਕੌਣ ਸੀ ਹੈ ਕਹਿੰਦਾ ਆ ਫਾਰ ਮੁਸਫਾ ਦੇ ਸੋਚ ਹੀ ਚਲੇ ਗਿਆ ਕਹਿੰਦਾ ਮੈਨੂੰ ਗੱਡੀ ਚਾਹੀਦੀ ਕਹਿੰਦਾ ਇਹ ਦਰਵਾਜ਼ਾ ਵਾ ਉਧਰ ਜਾ ਤੈਨੂੰ ਗੱਡੀ ਮਿਲ ਕੇ ਦਰਵਾਜ਼ਾ ਕਿਹਨੂੰ ਉਹਨੇ ਬਾਹਰ ਕੱਢਤਾ ਇਹ ਵੀ ਤਾਰਕ ਦੇ ਸ਼ੋਅ 'ਚ ਗਿਆ ਕਹਿੰਦਾ ਕਿਹਦੇ ਗਿਆ ਤਾਰਕ ਕਿਹੜਾ ਉਹ ਤਾਰਕ ਦੀ ਚਾਹ ਮੈਨੂੰ ਹੀ ਲਾ ਲਓ ਮੇਰੀ ਗੱਲ ਸਾਹਿਬ ਤਾਰਕ ਅਜ਼ੀਜ਼ ਸਾਹਿਬ ਦੇ ਸ਼ੋਅ 'ਚ ਗਿਆ ਉਹਨਾਂ ਨੇ ਕਿਹਾ ਕਹਿੰਦਾ ਮੈਨੂੰ ਗੱਡੀ ਚਾਹੀਦੀ ਉਹਨਾਂ ਨੇ ਨਾ ਬਾਹਰ ਦਰਵਾਜ਼ਾ ਖੋਲ੍ਹਿਆ ਉਹਨੇ ਕਿਹਾ 9 ਨੰਬਰ 'ਚ ਬਹਿ ਜਾ। ਨਾਜ਼ਰੀਨ ਵੈਲਕਮ ਬੈਕ ਅਜ਼ਾਨ ਦਾ ਵਕਫਾ ਸੀ ਅਜ਼ਾਨ ਦਾ ਅਸੀਂ ਸ਼ਾਰਟ ਬ੍ਰੇਕ ਲਈ ਸੀਗੇ ਹੁਣ ਦੁਬਾਰਾ ਜ਼ਰਾ ਲਾਈਟਾਂ ਸ਼ੈਟਾਂ ਆਨ ਕਰਕੇ ਤੇ ਫਿਰ ਉੱਥੋਂ ਹੀ ਸ਼ੁਰੂ ਕਰਾਂਗੇ ਸਿਲਸਿਲਾ ਜੁਗਤਾਂ ਦਾ। ਭਾਜੀ ਤੁਹਾਡੀ ਵਾਰੀ ਸੀਗੀ ਹੁਣ ਪੀਜ਼ਾ ਲੈ ਕੇ ਆਏ ਘਰ ਤੇ ਪਤਾ ਨਹੀਂ ਸੀ ਕਰਨਾ ਕੀ ਰਸੋਈਆਂ ਪਵਾ ਕੇ ਕਲਾਕ ਬਣਾ ਲਿਆ ਆਪਣੇ ਭਰਾ ਨੂੰ ਮੋਟਰਸਾਈਕਲ ਲੈ ਕੇ ਦਿੱਤੀ ਉਹਦੀ ਬਾਹ ਵੱਢਦੀ ਮੈਂ ਕਿਹਾ ਕੀ ਕੀਤਾ ਕਹਿੰਦਾ ਗੱਡੀ ਇੱਕ ਹੱਥ ਹੀ ਚੰਗੀ ਰਹਿੰਦੀ ਹੈ ਭਾਈ ਪੁੱਠਾ ਝੱਗਾ ਪਾ ਕੇ ਕਹਿੰਦਾ ਮੇਰੇ ਧੌਣ ਵਾਲਾ ਆ ਗਿਆ। ਬੱਚੇ ਨਹਾਉਂਦੇ ਨਹਿਰ ਸੂਏ ਦੇ ਵਿੱਚ ਤੇ ਉਹਨਾਂ ਨੂੰ ਕਹਿੰਦਾ ਬਾਹਰ ਨਿਕਲੋ ਮੈਂ ਤਾਲਾ ਲਾਉਣਾ। ਨਾਈ ਕੋ ਕਟਿੰਗ ਕਰਾਉਣ ਗਿਆ ਤੇ ਉਹਦਾ ਸ਼ੀਸ਼ਾ ਬਹੁਤ ਵੱਡਾ ਸੀ ਉਹ ਹੁਣ ਕਟਿੰਗ ਕਰ ਰਿਹਾ ਸੀ ਨਾ ਤੇ ਉਹ ਵੀ ਵਿੱਚ ਆ ਰਿਹਾ ਉਹਨੂੰ ਕਹਿੰਦਾ ਪਰਾਂ ਹੋ ਕੇ ਕਰ ਖਰਾਬ ਹੋਈ ਨਹੀਂ ਨਾਈ ਕੋ ਗਿਆ ਕਹਿੰਦਾ ਮੇਰੀ ਫੌਜੀ ਕਟਿੰਗ ਕਰਦੇ ਕਹਿੰਦਾ ਤੇਰਾ ਮੂੰਹ ਚੋਰਾਂ ਵਾਲਾ। ਆਵੇ ਨਾ ਇਹ ਵੇਖ ਨਾ ਕੈਸਾ ਰੇਤ ਲਾਉਣ ਵਾਲੇ ਬੇਲ ਚਰਗਾ ਮੂੰਹ। ਕਬਰਸਤਾਨ 'ਚ ਖੜਾ ਤੇ ਉੱਥੇ ਨਾ ਇੱਕ ਬੰਦਾ ਨਾ ਕਬਰ ਕੱਢ ਕੇ ਨਾ ਤੇ ਗਿਆ ਤੇ ਉੱਥੇ ਕਾਰ ਲਾ ਕੇ ਆਪਣੀ ਤੇਲ ਚੇਂਜ ਕਰਨ ਦਿਆ ਕਾਰ ਦਾ ਮੋਹਿਤ ਵਾਸਤੇ ਬਹੁਤ ਜ਼ਿਆਦਾ ਕਲੈਪਿੰਗ ਹੋ ਗਈ ਆ ਓਕੇ ਹੋਇਆ ਬਹੁਤ ਸ਼ੁਕਰੀਆ ਜਾ ਕੇ ਮੈਂ ਸਟੱਡੀ ਤੇ ਵਜੋ ਕਰੀ ਜੁਗਤਾਂ ਧਿਆਨ ਘਟਾਓ ਹੈ ਪਹਿਲੇ ਤਾਲੀਮ ਹਾਸਲ ਕਰ ਮੇਰਾ ਭਾਈ ਆਪਣੀ ਤਾਲੀਮ ਹਾਸਲ ਕਰ ਤੇ ਪੜ ਇੰਜੋਏ ਕਰ ਸਰ ਨਿਹਾਇਤ ਅਦਬ ਦੇ ਨਾਲ ਜੀ ਨਿਹਾਇਤ ਪਿਆਰ ਦੇ ਨਾਲ ਜੀ ਜੀ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਮੈਨੂੰ ਇਹ ਦੱਸਣਾ ਵਾ ਕਿ ਮਗਰਬ ਤੋਂ ਬਾਅਦ ਕਿਹੜਾ ਬੰਦਾ ਸਨਗਲਾਸਿਸ ਲਾਉਂਦਾ ਜਿਹਨੇ ਸ਼ੋਅ ਮਾਰਨੀ ਹੋਵੇ ਕੋਡ ਤੇਰਾ ਬੰਦਾ ਦੇਖ ਲਵੇ ਨਾ ਤੇ ਇਦਾਂ ਲੱਗਦਾ ਵੀ ਅੱਜ ਨਵੀਂ ਗਾਣੇ ਚੋਂ ਮੇਰਾ ਯਾਰ ਲੈ ਕੇ ਆਇਆ ਮੈਂ 20 ਦਾ ਲਿਆਂਦਾ ਵੇਖੋ ਨਾ ਜਿਸ ਤਰ੍ਹਾਂ ਅੰਨਾ ਜੰਜ ਮੰਗਣ ਡਿਆਣ ਕਰ ਐਦਾਂ ਦੇ ਸਹੀ ਬੰਦੇ ਗੱਲ ਨਾ ਯਾਰ
ਐਦਾਂ ਦੇ ਬੰਦੇ ਅੰਗਰੇਜ਼ੀ 'ਚ ਮੰਗਦੇ ਅੱਲਾ ਦੇ ਨਾਂ ਤੇ ਦਿਓ। ਭਾਈ ਨੇ 1 ਮਿੰਟ ਭਾਈ ਫੈਸਲਾ ਸਾਫ਼ ਹੋਏਗਾ। ਅੱਲਾ ਦੇ ਨਾਂ ਤੇ ਦਿਓ, ਇੱਥੇ ਅੰਗਰੇਜ਼ੀ ਕਿੱਥੇ ਆ? ਅੰਗਰੇਜ਼ੀ ਗਿਵ ਮੀ ਅੱਲਾ ਦੇ ਨਾਂ ਤੇ ਦਿਓ। ਇਹੋ ਜਿਹਾ ਬੰਦਾ ਨਾ ਗੂੰਗਾ ਹੋ ਕੇ ਮੰਗਣ ਡਿਆ ਹੁੰਦਾ। ਬੰਦੇ ਇੱਕ ਨੇ 500 ਰੁਪਏ ਦਿੱਤਾ ਤੇ ਕਹਿੰਦਾ ਥੈਂਕ ਯੂ। ਇਹਨਾਂ ਦਾ ਮੂੰਹ ਵੇਖੋ ਜਿਵੇਂ ਕੋਲੇ ਸੇਮੀਆਂ ਤਲੀਆਂ। ਕਾਲਿੰਗ ਸੇਮੀ ਵਾਲੀਆਂ ਭਾਜੀ। ਵੈਰੀ ਗੁੱਡ। ਵੇਖੋ ਨਾ ਮਸਜਿਦ ਦੇ ਵਿੱਚ ਇਹਦਾ ਬੱਕਰਾ ਵੜ ਗਿਆ। ਮੌਲਵੀ ਕਹਿੰਦਾ ਆਹ ਕੀ ਬਦਤਮੀਜ਼ੀ, ਬੱਕਰਾ ਆ ਗਿਆ। ਕਹਿੰਦਾ ਬੇਜ਼ਬਾਨਸੀ ਵਾਲਾ ਆ, ਕਦੇ ਸਾਨੂੰ ਵੇਖਿਆ ਜੇ। ਹੈਲਮਟ ਪਾਇਆ ਸਿਰ ਤੇ ਯਾਦ ਹੀ ਰਿਹਾ ਮੈਂ ਹੈਲਮਟ ਪਾਇਆ ਵਿੱਚ ਥੁੱਕਤਾ। ਇਹ ਤਾਂ ਲਾਲਾ ਹੋਇਆ ਐਨਕਾਂ ਓਏ, ਬੰਦ ਫਿਲਮ ਦੇ ਹੀਰੋ ਜੀ। ਵੇ ਸੱਪ ਖੰਬੇ ਨਾਲ ਬੰਨਿਆ ਐਨਕਾਂ ਨਾਲ। ਆਵੇ ਨਾ ਪੜਾਈ ਹੁੰਦੇ ਜੀ। ਬਿਸਮਿਲ੍ਲਾ। ਐਨਕ ਪਾ ਕੇ ਗੁੱਡਾ ਲੁੱਟਦਾ ਪਿਆ, ਕੋਠੇ ਟੱਪ ਟੱਪ ਪਾਗਲ ਹੋ ਗਿਆ। ਬਾਅਦ ਚ ਪਤਾ ਲੱਗਾ ਐਨਕ ਤੇ ਹੀ ਬਣਿਆ ਸੀ। ਇਹਦਾ ਬਾਅਦ ਪਤਾ ਲੱਗਾ ਗੁੱਡਾ ਐਨਕ ਤੇ ਬਣਿਆ। ਬਹੁਤ ਅੱਛੇ। ਇਹਨੂੰ ਆਰਮੀਆਂ ਨੇ ਟੈਂਕ ਦੇ ਦਿੱਤਾ ਤੇ ਇਹਨੂੰ ਨਜ਼ਲਾ ਵੀ ਸੀ। ਉਹ ਉਹਨੂੰ ਢੱਕਣ ਖੋਲ ਕੇ ਐਂ ਕਰਨ ਲੱਗਾ ਤੇ ਗੋਲੀ ਵੱਜ ਗਈ। ਆਰਮੀ ਵਾਲਿਆਂ ਨੇ ਨਾ ਉੱਥੇ ਚੰਗੀ ਜੰਗ ਹੋਈ ਤੇ ਉਹ ਗੋਲੇ ਸੁੱਟੇ ਉਹਨਾਂ ਨੇ ਤੇ ਉੱਥੇ ਖੰਡ ਪਾ ਕੇ ਚਟਣਾ ਪਿਆ। ਕੀ ਨਾਮ ਦੇ ਮਸਾਇਲ ਨਾਲ ਲੋਕੇ ਕੁੱਟ ਖਾਣ ਦਾ ਉਹਨੇ ਕਿਹਾ ਉਹ ਕਿਉਂ ਖਾਦੀ। ਕਹਿੰਦਾ ਜਿੱਥੇ ਲਿਖਣਾ ਕੀ ਨਾ ਵੈਲਕਮ ਲਿਖਣਾ ਤੇ ਉੱਥੇ ਆਖਰੀ ਰਾਮ ਗਾ ਲੈਤੇ ਤੂੰ ਹੁਣ ਜੁਗਤ ਕੋਈ ਨਹੀਂ ਕਰਨਾ ਤਾਂ ਵੈਸੇ ਥੋੜਾ ਅੱਗੇ ਖੜੋ। ਆਪਾਂ ਇਹਦਾ ਰਿਸ਼ਤਾ ਵੇਖਣ ਆ ਜਾਂਦੇ ਕਹਿੰਦਾ ਉਲਟਬਾਜ਼ੀ ਮਾਰ ਕੇ ਦਿਖਾ। ਬੱਚੇ ਨੇ ਉੱਥੋਂ ਜੁਗਤ ਕੀਤੀ, ਬੜਾ ਮਜ਼ਾ ਆਇਆ। ਸਾਰਿਆਂ ਨੇ ਭਰਵਾਂ ਲਾਫਟਰ ਦਿੱਤਾ। ਉਹੀ ਜੁਗਤ ਦੁਬਾਰਾ ਕਰੇਗਾ ਹੁਣ। ਆਪਾਂ ਇਹਦਾ ਰਿਸ਼ਤਾ ਵੇਖਣ ਆ ਜਾਂਦੇ। ਉਹ ਕਹਿੰਦੇ ਪੁੱਤ ਕੀ ਕਰ ਲੈਣਾ। ਕਹਿੰਦਾ ਉਲਟਬਾਜ਼ੀ ਮਾਰ ਕੇ ਦਿਖਾਵਾਂ। ਰਾਸਤੇ 'ਚ ਕੁੱਤਾ ਪੈ ਗਿਆ, ਆਪਣੇ ਅੱਬੇ ਨੇ ਕਹਿੰਦਾ ਤੇਰੇ ਤਲਕ ਦਾ ਕੀ ਫਾਇਦਾ। ਐਦਾਂ ਦੇ ਬੱਚੇ ਵੀ ਨਾ ਕੁੱਤੇ ਨੂੰ ਦੰਦੀ ਵੜ ਦਿੰਦੇ। ਅੱਗੋਂ ਕਹਿੰਦੇ ਲੈ ਮੈਂ ਨਾ ਵੜਦਾ, ਉਹਨੇ ਵੜ ਦੇਣੀ ਸੀ। ਆਪਣੇ ਦਾਦੇ ਨੂੰ ਨਾ ਲੈ ਕੇ ਚੌਂਕ 'ਚ ਫਿਰਨਿਆ। ਮੈਂ ਇਹਨੂੰ ਫਿਰਨਿਆ, ਕਹਿੰਦਾ ਦਾਦਾਗਿਰੀ। ਆ ਭਾਈ ਦਾ ਰਿਸ਼ਤਾ ਵੇਖਣ ਆ ਜਾਂਦੇ। ਇਹਦਾ ਅੱਬਾ ਕਹਿੰਦਾ ਵੱਡੀਆਂ ਛੱਡੀ। ਉਹ ਆਣ ਕੇ ਬਹਿੰਦੇ, ਕਹਿੰਦਾ ਅੱਬਾ ਜਹਾਜ਼ ਦੀ ਚਾਬੀ ਦੇ, ਮੈਂ ਜਹਾਜ਼ ਅੰਦਰ ਕਰਕੇ ਆਵਾਂ। और आखिरी जुगत होएगी नाज़रीन, आखिरी जुगत होएगी। उस तो पहले बहुत बहुत शुक्रिया मिर्ज़ा नदीम साहब दा, मेरी नन्नी मुन्नी बेटी दुआ दा, जिहड़ी साडे नाल मुहब्बत करदी है। पूरी फैमिली बल्कि पूरे इलाके ने साडे नाल बहुत मुहब्बत की। कल्ले बंदे दा बहुत बहुत शुक्रिया दिल दी अथाह कराइयों तो। ते साडे चैनल नूं, साडी पूरी टीम नूं जिस तरह तुसीं प्यार दिंदे हो, नैक्सट भी इस तरह प्यार दिंदे रहना। साडी कोशिश होएगी कि फैमिली कॉमेडी, वल्गैरिटी तो साफ कॉमेडी तक तुसीं अपनी फैमिली ने बह के नन्ने मुन्ने बच्चे भी देखण, स्टूडेंट भी देख सकन। और कोई मतलब कि साइड इफेक्ट ना हो साडी कॉमेडी दा, उसी करते रहिए। ਇਲੈਕਸ਼ਨ 'ਚ ਖਲੋ ਗਿਆ ਤੇ ਕੋਈ ਬੈਨਰ ਕੋਈ ਫਲੈਕਸ ਨਹੀਂ। ਮੈਂ ਕਿਹਾ ਕੀ ਕਹਿੰਦਾ, ਮੈਂ ਸ਼ੋਅ ਨਹੀਂ ਹੋਣਾ ਚਾਹੁੰਦਾ। ਇਹਦੇ ਵਰਗੇ ਭਾਈ ਦੀ ਧੌਣ ਨਹੀਂ ਹੁੰਦੀ, ਲੋਕਾਂ ਦੇ ਡੂੰਘੇ ਗੱਟਰ ਕੱਢ ਦਿੰਦੇ। ਉਹ ਮਿੱਠੇ ਧਾਂਦਲੀ ਤੂੰ ਇਹਨਾਂ ਨਾਲ ਰਲ ਗਿਆ ਯਾਰ। ਤੂੰ ਰਲ ਗਿਆ ਯਾਰ। ਉਹ ਇਹ ਗੱਲ ਸਮਝਾ ਮੈਨੂੰ ਕੀ ਹੈ, ਧੌਣ ਨਹੀਂ ਹੁੰਦੀ ਗੱਟਰ ਕੀ ਕੀਤਾ ਯਾਰ 4 ਵਾਲਾ ਮਰਤਬਾਨ ਹੁੰਦਾ ਜੀ। ਆ ਭਾਈ ਨੂੰ ਨਾ ਇਹਦਾ ਅੱਬਾ ਕਹਿੰਦਾ ਜਨਾਜ਼ੇ ਚੱਲੀਏ। ਕਹਿੰਦਾ ਮੈਂ ਨਹੀਂ ਆਣਾ। ਕਹਿੰਦਾ ਕਿਉਂ ਨਹੀਂ ਆਣਾ। ਕਹਿੰਦਾ ਮੇਰੇ ਯਾਰ ਕੋ ਪੁੱਛ। ਕਹਿੰਦਾ ਸਾਰੇ ਜੇ ਪਿਛਲੀ ਵਾਰ ਜਨਾਜ਼ੇ ਗਿਆ ਸਾਰੇ ਜਾਣੇ ਕਹਿੰਦੇ ਕਲਮਾ ਸ਼ਾਦ ਤੇ ਪਿੱਛੇ ਇਕੱਲਾ ਹੀ ਕਹਿੰਦਾ ਜ਼ਿੰਦਾਬਾਦ। ਮੈਂ ਕਮਲ ਕਰੂਚੀਆਂ ਦਾ ਭਾਬੀ ਤੇਰਾ ਕੀ ਹਾਲ ਆ। ਇਹ ਨਾਜ਼ਰੀਨ ਬਿਲਕੁਲ ਹੁਣ ਧਾਂਦਲੀ ਹੋਣ ਡਈ। ਮਿੱਠਾ ਪੁਰੀਆ ਵਿਕ ਗਿਆ, ਮਿੱਠਾ ਪੁਰੀਆ ਜਾਣ ਕੇ ਉਹਨਾਂ ਨੂੰ ਦੱਸ ਰਿਹਾ ਵਾ, ਲਾਈਕ ਕਰਾ ਰਿਹਾ ਸਾਡਾ ਜਾਣ ਕੇ। ਨਹੀਂ ਦੇਖੋ ਨਾ, ਨੰਨਾ ਮੁੰਨਾ ਬੱਚਾ ਵਾ ਯਾਰ, ਜੋ ਵੀ ਆ ਉਹਨੇ ਕੋਲੋਂ ਕੀਤੀ ਮੈਂ ਨਹੀਂ ਦੱਸੀ। ਲਓ ਜੀ, ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ। ਸਾਰਿਆਂ ਨੂੰ ਬਹੁਤ ਬਹੁਤ ਲਵ ਯੂ। ਤੁਹਾਡਾ ਬਹੁਤ ਸ਼ੁਕਰੀਆ, ਸਭ ਦਾ ਬਹੁਤ ਸ਼ੁਕਰੀਆ। ਸਾਰੇ ਹੱਸਦੇ ਵਸਦੇ ਰਹੋ, ਜਿਨ੍ਹਾਂ ਨੇ ਸਾਡਾ ਪਿਆਰ ਕੀਤਾ, ਸਾਨੂੰ ਪ੍ਰੋਟੋਕੋਲ ਦਿੱਤਾ, ਇੱਜ਼ਤ ਦਿੱਤੀ, ਰਿਸਪੈਕਟ ਦਿੱਤੀ। ਰਿਸਪੈਕਟ ਦਿਓ ਤੇ ਰਿਸਪੈਕਟ ਲਵੋ। ਪਾਕਿਸਤਾਨ ਜ਼ਿੰਦਾਬਾਦ।